ਅਕਾਲ। ਪੰਜਾਬ ਦੇ ਵਿੱਚ ਪੰਜਾਬ ਦੀ ਧਰਤੀ ਸਾਡੀ ਬਹੁਤ ਸਾਰੇ ਐਸੇ ਸੂਫੀ ਬਜ਼ੁਰਗਾਂ ਨਾਲ ਭਰੀ ਹੋਈ ਹੈ ਜਿਨ੍ਹਾਂ ਦਾ ਇਤਿਹਾਸ ਸਾਡੇ ਵਾਸਤੇ ਬਹੁਤ ਮਹਾਨ ਹੀ ਹੋ ਗਿਆ। ਔਰ ਐਸੇ ਇੱਕ ਸੂਫੀ ਬਜ਼ੁਰਗ ਵਾਰਿਸ ਸ਼ਾਹ ਹੋਰਾਂ ਔਰ ਅੱਜ ਅਸੀਂ ਪੰਜਾਬੀ ਲਹਿਰ ਦੀ ਟੀਮ ਜਿਹੜੀ ਅੱਜ ਅਸੀਂ ਉਹਨਾਂ ਦੇ ਆਏ ਹਾਂ ਜਿੱਥੇ ਉਹਨਾਂ ਦਾ ਜਨਮ ਹੋਇਆ ਜੰਡਿਆਲਾ ਸ਼ੇਰ ਖਾਂ 1722 ਦੇ ਵਿੱਚ। ਇਤਿਹਾਸ ਦੀਆਂ ਕੁਝ ਕਿਤਾਬਾਂ ਦੱਸਦੀਆਂ ਨੇ ਕਿ ਉਹਨਾਂ ਦਾ ਜਨਮ ਇਸ ਪਿੰਡ ਦੇ ਵਿੱਚ ਹੋਇਆ ਸੀ ਔਰ ਉਹਨਾਂ ਦੀ ਸ਼ਖਸੀਅਤ ਬਹੁਤ ਹੀ ਵੱਡੀ ਸ਼ਖਸੀਅਤ ਸੀ। ਜ਼ਿੰਦਗੀ ਦਾ ਕੁਝ ਸਮਾਂ ਇੱਥੇ ਗੁਜ਼ਾਰਨ ਤੋਂ ਬਾਅਦ ਉਹ ਪਾਕਪਤਨ ਸ਼ਰੀਫ ਚਲੇ ਗਏ ਔਰ ਉਹਨਾਂ ਨੇ ਹਜ਼ਰਤ ਬਾਬਾ ਫਰੀਦੁੱਦੀਨ ਗੰਜ ਸ਼ੱਕਰ ਕੋਲੋਂ ਫੈਜ਼ ਲੈ ਕੇ, ਕਿਉਂਕਿ ਉਹ ਤੇ ਕਾਫੀ ਟਾਈਮ ਪਹਿਲਾਂ 500 ਸਾਲ ਪਹਿਲੇ ਉਹਨਾਂ ਤੋਂ ਗੁਜ਼ਰ ਚੁੱਕੇ ਸੀ, ਲੇਕਿਨ ਉਹਨਾਂ ਨੇ ਉੱਥੇ ਦਰਬਾਰ ਦੇ ਵਿੱਚ ਜਾ ਕੇ ਉਹਨਾਂ ਤੋਂ ਫੈਜ਼ ਲੈ ਕੇ ਔਰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਚੇਂਜ ਲੈ ਕੇ ਆਏ। ਉਸ ਤੋਂ ਬਾਅਦ ਉਹ ਕਾਫੀ ਸਮਾਂ ਮਲਕਾ ਹੰਸ ਦੇ ਵਿੱਚ ਗੁਜ਼ਾਰਿਆ ਉਹਨਾਂ ਨੇ। ਉੱਥੇ ਉਹਨਾਂ ਨੇ ਹੀਰ ਵੀ ਲਿਖੀ ਜੋ ਅੱਜ ਕਾਫੀ ਲੋਕਾਂ ਨੇ ਗਾਈ ਵੀ ਹੋਈ ਹੈ ਔਰ ਪੰਜਾਬ ਦੀ ਧਰਤੀ ਦੀ ਇੱਕ ਗਾਵਣ ਦਾ ਇੱਕ ਜੋ ਬਹੁਤ ਹੀ ਵਧੀਆ ਹੈ। ਸੋ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਵੱਖ-ਵੱਖ ਰਾਏ ਹੈ ਕਿ ਉਹ ਬਾਅਦ 'ਚ ਇੱਥੇ ਆਏ ਔਰ ਇੱਥੇ ਉਹਨਾਂ ਨੂੰ ਦਫਨ ਕੀਤਾ ਗਿਆ। ਕੁਝ ਲੋਕ ਇਹ ਦੱਸਦੇ ਨੇ ਕਿ ਮਲਕਾ ਹੰਸ ਦੇ ਵਿੱਚ ਉਹਨਾਂ ਦਾ ਇੰਤਕਾਲ ਹੋਇਆ। ਸੋ ਸਾਡੇ ਵਾਸਤੇ ਕਿਉਂਕਿ ਪੰਜਾਬ ਦੀ ਧਰਤੀ ਵਾਸਤੇ ਔਰ ਪੰਜਾਬ ਵਾਸਤੇ ਇੱਕ ਬਹੁਤ ਹੀ ਵੱਡੇ ਸੂਫੀ ਬਜ਼ੁਰਗ ਰਹੇ ਨੇ। ਸੋ ਆਓ ਅੱਜ ਉਹਨਾਂ ਦੀ ਦਰਸਗਾਹ ਜਿੱਥੇ ਉਹਨਾਂ ਨੇ ਜ਼ਿੰਦਗੀ ਦੇ ਕੁਝ ਕਾਫੀ ਸਮਾਂ ਉਹਨਾਂ ਨੇ ਗੁਜ਼ਾਰਿਆ ਵੇਖਦੇ ਹਨ ਔਰ ਨਾਲ ਜੋ ਕਾਫੀ ਚੀਜ਼ਾਂ ਸਾਡੇ ਵਾਸਤੇ ਵੀ ਨਵੀਆਂ ਹਨ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਿਊਅਰਸ ਤੱਕ ਉਹ ਚੀਜ਼ ਪਹੁੰਚਾਈਏ। ਆਓ ਚੱਲਦੇ ਹਾਂ। ਲਵਲੀ ਜੀ ਵੇਖੋ ਪਹਿਲੇ ਸਟਾਲਸ ਲੱਗੇ ਆ ਉਹਨਾਂ ਦੇ ਡਿਫਰੈਂਟ ਜਿਹੜੀਆਂ ਬੁੱਕਸ ਨੇ ਉਹਨਾਂ 'ਤੇ ਨਾ ਜੀ ਬਿਲਕੁਲ ਇਹਨਾਂ ਉੱਪਰ ਕਾਫੀ ਲੋਕਾਂ ਨੇ ਕਿਤਾਬਾਂ ਲਿਖੀਆਂ ਨੇ, ਨਾ ਸਿਰਫ ਲਹਿੰਦੇ ਪੰਜਾਬ ਦੇ ਵਿੱਚ ਬਲਕਿ ਚੜ੍ਹਦੇ ਪੰਜਾਬ ਦੇ ਵਿੱਚ ਵੀ ਕਾਫੀ ਲੋਕਾਂ ਨੇ ਇਹਨਾਂ ਦੀ ਸ਼ਾਇਰੀ ਨੂੰ ਨਾ ਸਿਰਫ ਸ਼ਾਹਮੁਖੀ 'ਚ ਬਲਕਿ ਗੁਰਮੁਖੀ 'ਚ ਵੀ ਗੁਰਮੁਖੀ ਤੋਂ ਸ਼ਾਹਮੁਖੀ ਔਰ ਸ਼ਾਹਮੁਖੀ ਤੋਂ ਗੁਰਮੁਖੀ ਦੇ ਵਿੱਚ ਚੇਂਜ ਹੋਈ। ਇਹ ਵੇਖੋ ਜੀ ਲੋਕ ਜਿਹੜੇ ਨਾ ਆ ਰਹੇ ਨੇ ਲਵਲੀ ਜੀ, ਕਾਫੀ ਸਾਰੇ ਲੋਕ ਇੱਥੇ ਅੱਜ ਹੈ, ਅੱਜ ਜੁਮੇ ਦਾ ਦਿਨ ਵੀ ਹੈ ਅਤੇ ਕਾਫੀ ਸਾਰੇ ਲੋਕ ਪਹੁੰਚ ਰਹੇ ਨੇ। ਉਹ ਲੈ ਕੇ ਚੱਲਦੇ ਅੰਦਰ ਦਰਬਾਰ ਸ਼ਰੀਫ ਇੱਥੇ ਬਣਿਆ ਅੰਦਰ ਜੀ। ਹਰ ਸਾਲ ਨੂੰ ਇੱਥੇ ਬਹੁਤ ਵੱਡਾ ਮੇਲਾ ਲੱਗਦਾ ਹੈ ਜੀ 23, 24, 25 ਸਤੰਬਰ ਨੂੰ ਔਰ ਇੱਥੇ ਬਿਲਕੁਲ ਪੈਰ ਰੱਖਣ ਦੀ ਥਾਂ ਨਹੀਂ ਹੁੰਦੀ। ਆਲੇ ਦੁਆਲੇ ਦੇ ਸਾਰੇ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਇੱਥੇ ਆਉਂਦੇ ਨੇ। ਤੁਸੀਂ ਵੇਖ ਸਕਦੇ ਹੋ ਕਿ ਆਮ ਦਿਨ 'ਚ ਵੀ ਬਾਬਾ ਜੀ ਕਾਫੀ ਬਾਬਾ ਜੀ ਦੀ ਸ਼ਾਇਰੀ ਜਿਹੜੀ ਉਹ ਤਾਂ ਪੂਰੀ ਖੈਰ ਦੁਨੀਆ 'ਤੇ ਹੀ ਕੀ ਕਹਿੰਦੇ ਪੰਜਾਬੀ ਸ਼ਾਇਰੀ ਜੇ ਆਪਾਂ ਗੱਲ ਕਰੀਏ ਤਾਂ ਬੜੀ ਮਸ਼ਹੂਰ। ਬਾਬਾ ਜੀ ਨੇ ਵਕਤ ਔਖੜੇ ਸੌਖੜੇ ਲੰਘ ਜਾਂਦੇ, ਗੱਲਾਂ ਯਾਦ ਸੱਜਣਾ ਦੀਆਂ ਰਹਿੰਦੀਆਂ ਨੇ, ਜਦ ਮਲਕੁਲ ਮੌਤ ਆ ਪਾਏ ਫੇਰਾ, ਮਹਿੰਦੀਆਂ ਹੱਥਾਂ 'ਤੇ ਲੱਗੀਆਂ ਰਹਿ ਜਾਂਦੀਆਂ, ਵਾਰਿਸ ਸ਼ਾਹ ਮਾਪੇ ਉਦੋਂ ਯਾਦ ਆਵਣ ਜਦੋਂ ਗਲ ਮੁਸੀਬਤਾਂ ਪੈਂਦੀਆਂ। ਆ ਸਾਰਾ ਜੀ ਅਸੀਂ ਵਿਖਾਉਣ ਦੇ ਤੁਹਾਨੂੰ। ਨਵੀਂ ਜੀ ਜੁੱਤੀ ਲਾ ਲੈਣੀ। ਉਹ ਪਿੱਛੇ ਬੈਠਾ ਹੈ। ਆਓ ਅੱਗੇ। ਉਹ ਸਦਾ ਹੀ ਜੀਂਦੇ ਨੇ ਜਿਨ੍ਹਾਂ ਕੀਤੀਆਂ ਨੇ ਕਮਾਈਆਂ। ਸੋ ਜਿਹੜੇ ਨੇਕ ਕਮਾਲ ਕਰਦੇ ਨੇ ਉਹਨਾਂ ਦੀ ਉਹ ਸਦਾ ਹੀ ਜਿਉਂਦੇ ਰਹਿੰਦੇ ਨੇ। ਆ ਸਾਡੇ ਰਮਜ਼ਾਨ ਜੀ ਰਿਕਾਰਡਿੰਗ ਕਰ ਰਹੇ ਨੇ। ਉਹ ਅਗਲੇ ਗੇਟ ਤੱਕ
ਇਹ ਲੱਗੀ ਜੀ ਪੀਰ ਵਾਰਿਸ ਸ਼ਾਹ ਉਹਨਾਂ ਦੀ ਦਰਗਾਹ। ਉਹਨੂੰ ਬੁਲਾਈ, ਉਹ ਮੁੰਡੇ ਨੂੰ ਬੁਲਾ, ਲਾਇਬ੍ਰੇਰੀ ਚੱਲੀਏ। ਉਹ ਲਾਇਬ੍ਰੇਰੀ ਜਾਣਾ, ਉਹਨੂੰ ਬੁਲਾਈ। ਉਹ ਪਰਲੇ ਗੇਟ ਤੇ ਖੜਾ। ਇਹ ਸਾਹਮਣੇ ਜੀ ਦਰਬਾਰ ਸ਼ਰੀਫ ਦੇ ਅਹਾਤੇ ਦੇ ਵਿੱਚ ਹੀ ਨਾ ਲਾਇਬ੍ਰੇਰੀ ਬਣੀ ਹੋਈ ਹੈ। ਅਸੀਂ ਅੱਜ ਆਏ ਸਾਂ ਸ਼ੇਖੂਪੁਰਾ। ਕਾफ़ी सारी जगह तो फिर गए, कालो के, चाम के, माछी के, वरन के, ते असी जंडियाला शेर खां आके जुमे की नमाज़ पढ़ी ते दरबार शरीफ है। असी इसकी वीडियो बनानी सी, आखिया चलो कि ना थोड़ी जी लाइव भी यदि जेह्ड़ी ना वीडियो बना दी जाए। जेह्ड़े अपने नाल लाइव जुड़े होणगे उन्होंने विखा दांगे। सारा अहाता जिहड़ा वा इहदा दरबार शरीफ का ही है, 4 चफेरे। ਉਹ ਤੁਹਾਨੂੰ ਵੇਖਣ ਗਏ ਆ, ਤੁਹਾਨੂੰ ਵੇਖਣ ਗਏ। ਚਲੋ ਖੋਲਿਓ, ਆ ਗਏ ਆ ਗਏ। लाखों सलाम जी, जुमा पढ़ के निकले। देख लो ਇਹ ਜਿਹੜੀ ਕਿਤਾਬ ਸਾਡੇ ਕੋਲ ਪਈ ਹੈ ਨਾ, ਇਹ ਫੋਟੋਕਾਪੀ ਹੈ ਜਿਹੜੀ ਮਲਕਾ ਹਾਸ ਦੇ ਵਿੱਚ ਬਾਬੇ ਵਾਰਿਸ ਸ਼ਾਹ ਨੇ ਲਿਖੀ। ਜਿਹੜੀ ਮਲਕਾ ਹਾਸ ਕਿਤਾਬ ਲਿਖੀ ਸੀ ਉਹਦੀ ਕਾਪੀ ਪਈ ਹੈ। ਠੀਕ। ਆ ਲਾਇਬ੍ਰੇਰੀ अच्छा जी, वो नुस्खा ਜਿਹੜਾ ਉਹਨਾਂ ਨੇ ਆਪਣੇ ਹੱਥ ਨਾਲ ਲਿਖਿਆ ਸੀ ਉਹ ਹੀ ਹੈ। ਹਾਂਜੀ, ਉਹਦਾ ਹੀਰ ਦਾ। ਹਾਂਜੀ, ਲਾਇਬ੍ਰੇਰੀ ਹੈ ਜੀ, ਜੀਮੇਲ ਜੀ। ਇਹ ਜਿਹੜੀ ਤੁਸੀਂ ਫੋਟੋਕਾਪੀ ਵੇਖਦੇ ਹੋ, ਦੱਸਣ ਡਿਆ ਕਿ ਜਿਹੜੀ ਓਰੀਜਨਲ ਉਹਨਾਂ ਦੀ ਲਿਖਤ ਸੀ ਉਹਦੀ ਕਾਪੀ ਹੈ, ਜਿਹੜੀ ਬਾਬਾ ਜੀ ਉਹਨਾਂ ਨੇ ਮਲਕਾ ਹਾਸ ਲਿਖੀ ਸੀ ਬੈਗ। एक मिनट दोस्त, इधर आइएगा। छोटे इधर में है यार, चरखा मधानी, ये पुराने हैं या ਇਹ ਕਲਚਰ ਹੈ ਸਾਡਾ। अच्छा, कल्चरली रखे हुए हैं। ਜੀ, मैं कहा शायद ਪੰਜਾਬੀ ਕਲਚਰ। उस दौर दे। ਇਹ ਹੁਣ ਦੀ ਆਵਾਮ ਨੂੰ ਪਤਾ ਨਹੀਂ ਹੈ ਚਰਖੇ ਦਾ ਕੀ ਕੰਮ ਹੈ। ਜਿਹੜੀ ਸ਼ਾਇਰ ਪਈ ਹੈ ਇਹ ਵੀ ਕਿਸੇ ਨੂੰ ਨਹੀਂ ਪਤਾ ਅੱਜ ਕੱਲ੍ਹ ਦੀ ਆਵਾਮ। घट ही पता। ਇਹ ਕਨਾਲੇ ਦਾ ਕੀ ਕੰਮ ਹੈ ਇਹ ਵੀ ਘੱਟ ਲੋਕਾਂ ਨੂੰ ਪਤਾ। लाइब्रेरी घूम रहे जी आप।
ਚਲੋ ਦੋਸਤੋ ਆਇਓ ਭਾਈ ਜਾਨ ਆਇਓ ਬਾਹਰ। ਚੰਗਾ ਜੀ, ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਨਾਲ ਜੁੜੇ ਰਹੇ। ਅੱਜ ਅਸੀਂ ਆਏ ਸੀ ਜੰਡਿਆਲਾ ਸ਼ੇਰ ਖਾਂ, ਇੱਥੇ ਵਾਰਿਸ ਸ਼ਾਹ ਸਾਹਿਬ ਉਹਨਾਂ ਦੀ ਜ਼ਿੰਦਗੀ ਦਾ ਇੱਕ ਬਹੁਤ ਹਿੱਸਾ ਇੱਥੇ ਗੁਜ਼ਰਿਆ, ਉਹਨਾਂ ਦਾ ਪਰਿਵਾਰ ਇੱਥੇ ਗੁਜ਼ਰਿਆ ਔਰ ਵਾਰਿਸ ਸ਼ਾਹ ਸਾਹਿਬ ਉਹਨਾਂ ਦਾ ਜਨਮ ਵੀ ਇੱਥੇ ਹੋਇਆ, ਫਿਰ ਉਹਨਾਂ ਨੂੰ ਦਫਨਾਇਆ ਵੀ ਇੱਥੇ ਗਿਆ। ਸੋ ਜਿਹੜੇ ਨਾਲ ਸਾਡੇ ਵੀਰ ਜੁੜੇ ਰਹੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪੰਜਾਬੀ ਲਹਿਰ ਦੀ ਹਮੇਸ਼ਾ ਹੀ ਕੋਸ਼ਿਸ਼ ਹੈ ਕਿ ਮਾਂ ਬੋਲੀ ਪੰਜਾਬੀ ਨਾਲ ਜਿਹੜੇ ਸਾਡੇ ਵੀਰ ਜੁੜੇ ਨੇ ਜਾਂ ਜਿਹੜੇ ਸਾਡੇ ਸੂਫੀ ਬਜ਼ੁਰਗ ਗੁਜ਼ਰੇ ਨੇ, ਉਹਨਾਂ ਦੀਆਂ ਗੱਲਾਂ, ਉਹਨਾਂ ਦੀਆਂ ਬਾਤਾਂ ਉਹਨਾਂ ਤੱਕ ਪਹੁੰਚਾਈਆਂ ਜਾਣ, ਜਿਹੜੀਆਂ ਲਹਿੰਦੇ ਪੰਜਾਬ ਨੂੰ ਚੜ੍ਹਦੇ ਪੰਜਾਬ ਨਾਲ ਜੋੜਦੀਆਂ। ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰੱਖੇ।